जी हूँ मैं दावत देंगा जनाब अहमद रजा भट्टू साहब को। चलो ਹੁੰਦਾ ਹੈ ਕਿ ਜਿਹੜੀ ਕੌਮ ਆਪਣੀ ਤਾਰੀਫ ਨਹੀਂ ਹੁੰਦੀ ਉਹਦੇ ਜਿਹੜੇ ਹੋਏ ਜ਼ੁਲਮਾਂ ਦੇ ਪਰਦਾ ਪਾਉਣ ਪ੍ਰੋਪਗੈਂਡਾ ਥਿਊਰੀ ਤਿਆਰ ਕੀਤੀ ਤਾਂ ਇਹਨਾਂ ਨੂੰ ਜੀਣਾ ਵਿਖਾਇਆ ਜਾਵੇ ਔਰ ਇਹਨਾਂ ਦੇ ਬਾਰੇ ਦੱਸਿਆ ਜਾਵੇ ਕਿ ਇਹ ਇਸ ਕਾਬਿਲ ਸੀ ਜੋ ਇਹਨਾਂ ਨਾਲ ਹੋਇਆ ਉਹ ਠੀਕ ਹੋਇਆ। ਪੰਜਾਬੀਆਂ ਦੇ ਨਾਲ ਅਗਰ ਅਸੀਂ ਪੰਜਾਬ ਦੇ ਇਸ ਨੂੰ ਖੋਲੀਏ ਯੂਨਾਨੀਆਂ ਤੋਂ ਲੈ ਕੇ ਤੇ ਗੋਰੇ ਤੱਕ ਜਿਨ੍ਹਾਂ ਨੇ ਇੱਥੇ ਹਮਲਾ ਕੀਤਾ ਹੈ ਉਹਨਾਂ ਨੇ ਤਾਰੀਖ ਆਪਣੀ ਲਿਖੀ। ਪੰਜਾਬ ਦੀ ਪੰਜਾਬੀਆਂ ਨੇ ਆਪ ਨਹੀਂ ਚਲੋ ਸਾਨੂੰ ਬਹੁਤ ਜ਼ਿਆਦਾ ਲੰਬਾ ਨਹੀਂ ਪਤਾ ਲੇਕਿਨ ਸਾਨੂੰ ਗੋਰੇ ਦੇ ਟਾਈਮ ਪੀਰੀਅਡ ਦਾ ਪਤਾ ਹੈ ਜਦੋਂ ਪੰਜਾਬੀਆਂ ਦਾ ਆਪਣਾ ਰਾਜ ਸੀ। ਪਰ ਉਸ ਤੋਂ ਬਾਅਦ ਇਹ ਤਾਰੀਖ ਲਿਖਣ ਵਾਲੇ ਵੀ ਜਿਹੜੇ ਗੋਰੇ ਦੇ ਦਰਬਾਰ ਦੇ ਅੰਦਰ ਬੈਠ ਕੇ ਜਿਨ੍ਹਾਂ ਨੇ ਪੰਜਾਬ ਦੀ ਹਿਸਟਰੀ ਲਿਖੀ ਉਹ ਪੰਜਾਬੀ ਆਪ ਨਹੀਂ ਸੀ, ਉਹ ਯੂਪੀ ਸੀਪੀ ਤੋਂ ਆਏ ਲੋਕ ਸੀ। ਪੰਜਾਬ ਦੀ ਤਾਰੀਖ ਦਾ ਮੁਸਤਨਦ ਹਵਾਲਾ ਜਿਹੜਾ ਸਾਡੇ ਕੋਲ ਮਿਲਦਾ ਹੈ ਉਹ ਸੈਯਦ ਲਤੀਫ ਦੀ ਤਾਰੀਖ ਪੰਜਾਬ। ਲੇਕਿਨ ਸੈਯਦ ਲਤੀਫ ਤਾਰੀਖ ਪੰਜਾਬ ਲਿਖਦੇ ਹੋਏ ਗੋਰੇ ਦੀ ਸਰਪ੍ਰਸਤੀ ਦੇ ਵਿੱਚ ਪੰਜਾਬੀ ਕੌਮ ਦੇ ਅੰਦਰ ਜਿਹੜੇ ਮਜ਼ਹਬਾਂ ਦੇ ਜਿਹੜੇ ਪਾਉਂਦਾ ਹੈ ਗੈਰ ਮਹਿਸੂਸ ਤਰੀਕੇ ਦੇ ਨਾਲ ਪੰਜਾਬੀ ਉਹਨਾਂ ਦੇ ਵਿੱਚ ਉਲਝ ਕੇ ਇੱਕ ਪੰਜਾਬੀਆਂ ਦੇ ਅੰਦਰ ਪਾੜ ਕਰ ਜਾਂਦਾ ਹੈ। ਅਗਰ ਅਸੀਂ ਦੇਖੀਏ ਕਿ ਸੈਯਦ ਲਤੀਫ ਬਾਦਸ਼ਾਹੀ ਮਸਜਿਦ ਦੇ ਅੰਦਰ ਅਸਤਬਲ ਵੀ ਬਣਵਾਉਂਦਾ ਹੈ। ਸੈਯਦ ਲਤੀਫ ਇੱਕ ਦੂਜੇ ਦੇ ਧਰਮਾਂ ਦਾ ਪੰਜਾਬੀਆਂ ਨੂੰ ਦੁਸ਼ਮਣ ਵੀ ਬਣਾਉਂਦਾ ਹੈ। ਲੇਕਿਨ ਜੇ ਪੰਜਾਬ ਦੀ ਅਸਲ ਤਾਰੀਖ ਵੱਲ ਜਾਈਏ ਤੇ ਜਿਹੜੇ ਘੋੜਿਆਂ ਬਣਾਉਣ ਦੀ ਤਾਰੀਖ ਹੈ ਉਹਦਾ ਕਿਤੇ ਸਾਨੂੰ ਸੱਚ ਨਹੀਂ ਮਿਲਦਾ। ਹਾਂ ਇਹ ਸੱਚ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਮਸੀਤਾਂ ਨੂੰ ਵਜ਼ੀਫੇ ਦੇ ਰਿਹਾ ਸੀ, ਦਰਬਾਰਾਂ ਨੂੰ ਵਜ਼ੀਫੇ ਦੇ ਰਿਹਾ ਸੀ ਔਰ ਜਿਹੜੇ ਇਮਾਮ ਮਸਜਿਦ ਸਨ ਉਹਨਾਂ ਨੂੰ ਤਨਖਾਹਾਂ ਦੇ ਰਹੇ ਸੀ। ਇਹ ਫਰਕ ਹੁੰਦਾ ਹੈ ਕਿਸੇ ਗੈਰ ਦੀ ਲਿਖੀ ਹੋਈ ਤਾਰੀਖ ਔਰ ਤੁਹਾਡੀ ਆਪਣੀ ਲਿਖੀ ਹੋਈ ਤਾਰੀਖ। ਪੰਜਾਬ ਦੇ ਕੋਲ ਜਿਵੇਂ ਪਹਿਲੇ ਦੱਸਾਂ ਆਪਣੀ ਲਿਖੀ ਹੋਈ ਤਾਰੀਖ ਦਾ ਸੋ ਲੋੜ ਹੈ ਸੀ ਕਿ ਕੁਝ ਐਸੀਆਂ ਕਿਤਾਬਾਂ ਆਉਣ ਪੰਜਾਬੀ ਸੂਝਵਾਨ ਇਸ ਤੋਂ ਸੋਚਣ। ਇਸ ਤੋਂ ਪਹਿਲੇ ਕੰਮ ਹੋਇਆ ਹੈ, ਸਾਡੇ ਵੱਡਿਆਂ ਨੇ ਬਹੁਤ ਜ਼ਿਆਦਾ ਕੀਤਾ ਹੈ। ਅਸੀਂ ਅਗਰ ਕਹੀਏ ਤਾਂ ਆਸਿਫ ਸਾਹਿਬ ਹਨ, ਮਨਜ਼ੂਰ ਇਜਾਜ਼ ਸਾਹਿਬ ਹਨ, ਉਸ ਤੋਂ ਇਲਾਵਾ ਸ਼ਫਕਤ ਮਿਰਜ਼ਾ ਸਾਹਿਬ, ਇਹਨਾਂ ਦਾ ਬਹੁਤ ਸਾਰਾ ਕੰਮ ਪੰਜਾਬ ਦੀ ਤਾਰੀਖ ਤੋਂ ਸਾਨੂੰ ਲੱਗਦਾ ਹੈ। ਲੇਕਿਨ ਅਜੇ ਵੀ ਇਸ ਤੇ ਜਿਹੜੇ ਅੱਗੇ ਆਉਣ ਵਾਲੇ ਜਿਹੜੇ ਨੇ ਉਹਨਾਂ ਦੇ ਵੇਲੇ ਸ਼ਾਇਦ ਇਹ ਜਿਹੜੇ ਇਤਨੇ ਵੱਡੇ ਨਹੀਂ ਸਨ ਲੱਗਦੇ। 60-70 ਦੇ ਵਿੱਚ ਸ਼ਾਇਦ ਪੰਜਾਬ ਦੀ ਵੰਡ ਦਾ ਜਿਹੜਾ 47 ਦੇ ਵਿੱਚ ਹੋ ਚੁੱਕੀ ਸੀ ਉਹ ਲੋਕ ਉਹਨੂੰ ਸਮਝ ਰਹੇ ਸੀ, ਲੇਕਿਨ ਅਗਲਾ ਜੋ ਪਾੜ ਪੈ ਗਿਆ ਸੀ ਉਹਨੂੰ ਉਹ ਨਹੀਂ ਸਮਝ ਪਾਇਆ। ਪੰਜਾਬ ਦੇ ਇੱਕ ਸਾਈਡ 'ਤੇ ਅਗਰ ਜਿਵੇਂ ਤੁਸੀਂ ਦੱਸ ਰਹੇ ਹੋ ਇੱਕ ਸਾਈਡ 'ਤੇ ਅਫਗਾਨੀ ਜੰਗਲਾਤ ਹੈ। ਅਗਰ ਕੋਈ ਪੰਜਾਬੀ ਆਪਣੀ ਪੰਜਾਬ ਦੀ ਗੱਲ ਕਰੇਗਾ, ਤਾਰੀਖ ਦੀ ਗੱਲ ਕਰੇਗਾ तो तारीख के अंदर की है कि जो जालिम लुटेरा है उसको जालिम लुटेरा लिखा जाए। लेकिन इत्थे जो जालिम लुटेरा से उन्होंने इस रियासत ने साडा हीरो बना दिया और वो भी साड़ी तारीख बना दी। और उस जोड़ा नुकता है जी लकीर है वो इस रियासत ने पाकिस्तान स्टडी के थ्रू सारी इस कौम का दिमाग खराब किया। उस कौम की दिमाग की खराबी की यही वजह है कि साढ़े को शांति नगर गोजरा और होर इस तरह के कई वाकयात जोड़े वो साढ़े सामने पेश आए। सो तारीख की दुरुस्तगी की हमेशा लोड़ रही है कौमां की और ये लोड़ अगे होर भी रहेगी। हसनैन भट्टी साहब की किताब मैं कहते हैं ना कि देग के चावल की जी खुशबू होंगी है दस दिन किताब के अंदर किताब के अंदर मिली है। दो पक्ष तो उन्होंने पंजाब की तारीख से काम किया कि सानू बहुत वड्डी लोड़। अगर असी कहिए तो असी जो सूफीज़म की गल करते हैं पंजाब के सूफी में असी कोई 7-8 सूफी गिण के बस करते हैं। साढ़े नक्शे के अंदर साढ़े नावां के अंदर हाशम शाह तक असी शायद ही सी जाएंगे उससे असी मुका देंगे। लेकिन इन्हों का जो बड़ा काम है पंजाब के 35 उन्होंने सूफिया लिखा है और ये सूफी यकीनन वो सूफी होंगे जिमें अली उस्मान बाजवा दस रहे थे कि जिन्हों का भी एक परस्पैक्टिव नहीं है। अली उस्मान बाजवा शायद कुछ कहना चाह रहे थे लेकिन वो कह नहीं रहे। इन्होंने सूफिया को जो पीर बनाया गया है उन्होंने सूफी उनके अंदर लुक के रह गए। जो बुल्ले शाह का दरबार से कोई बंदा पुत्र या धी मंगने जाता है उसके अंदर बुल्ले शाह की सोच जी है वो कितने सदियों उस दूर रह गई। सो सूफिया की असल जी सोच है वो
ਉਹਨਾਂ ਦੇ ਅੰਦਰ ਜਿਹੜਾ ਬਾਗੀਪਨ ਸੀ ਹਰ ਵੇਲੇ ਦੇ ਅੰਦਰ ਵੀ ਆ। ਪੰਜਾਬ ਇੱਕ ਜ਼ਰਖੇਜ਼ ਖਿੱਤਾ ਹੈ, ਇਸ ਖਿੱਤੇ ਦੀ ਜਿਹੜੀ ਖੂਬਸੂਰਤੀ ਹੈ ਉਹੀ ਉਹਦੀ ਬਦਬਖਤੀ ਬਣਦੀ ਹੈ। ਸਾਡੇ ਆਸੇ ਪਾਸੇ ਕਿਹੜੇ ਲੋਕ ਸਨ ਜੱਟੀਆਂ ਮੈਦਾਨਾਂ ਦੇ ਗੈਰ ਆਬਾਦ ਕੌਮਾਂ ਵਾਰ ਸਨ, ਉਹ ਹਮੇਸ਼ਾ ਇਹਨਾਂ ਦੇ ਕਬਜ਼ੇ ਕਰਦੇ ਰਹੇ ਹਨ। ਪੰਜਾਬੀਆਂ ਨੂੰ ਦੱਸ ਦਿੱਤਾ ਗਿਆ ਬਜਾਏ ਇਹ ਨੈਰੇਟਿਵ ਇਹ ਬਣਾਇਆ ਜਾਂਦਾ ਕਿ ਤੁਸੀਂ ਜਿਹੜੀਆਂ ਕੌਮਾਂ ਹਮਲੇ ਕਰਨ ਵਾਲੀਆਂ, ਤੁਸੀਂ ਬਦਬਖਤ ਹੋ, ਤੁਸੀਂ ਪੁਰਅਮਨ ਲੋਕਾਂ ਤੇ ਤੁਸੀਂ ਜਾ ਕੇ ਹਮਲੇ ਕਰਦੇ ਹੋ। ਪੰਜਾਬ ਨੇ ਅੱਜ ਤੱਕ ਕਿਸੇ ਤੇ ਹਮਲਾ ਨਹੀਂ ਕੀਤਾ। ਇਹ ਪੰਜਾਬ ਦੀ ਵਡਿਆਈ ਬਣਾਉਣੀ ਚਾਹੀਦੀ ਸੀ, ਉਹ ਪੰਜਾਬ ਦੀ ਕਮਜ਼ੋਰੀ ਬਣਾ ਦਿੱਤੀ। ਇਹ ਕਹਿ ਕੇ ਪੰਜਾਬ ਨੇ ਰੈਜ਼ਿਸਟੈਂਸ ਨਹੀਂ ਕੀਤੀ। ਜਦੋਂ ਪੰਜਾਬ ਨੇ ਰੈਜ਼ਿਸਟੈਂਸ ਨਹੀਂ ਕੀਤੀ ਤਾਂ ਫਿਰ ਪੂਰੇ ਹਿੰਦੁਸਤਾਨ ਨੇ ਨਹੀਂ ਕੀਤੀ, ਬਾਕੀ ਕੌਮਾਂ ਦਾ ਨਾਮ ਕਿਉਂ ਨਹੀਂ ਲਿਆ। ਔਰ ਇਹ ਕਿਉਂ ਕਿਹਾ ਜਾਂਦਾ ਹੈ ਕਿ ਇੱਕ ਹਮਲਾਵਰ ਆਉਂਦਾ ਹੈ, ਉਹ ਲੁੱਟਦਾ ਹੈ, ਖਾਂਦਾ ਹੈ, ਬਜਾਏ ਕਿ ਉਸ ਦੀ ਤਾਰੀਖ ਤੇ ਸਵਾਲ ਉਠਾਇਆ ਜਾਂਦਾ ਕਿ ਇਸ ਕੌਮ ਦੇ ਕੋਲ ਆਪਣੇ ਰਿਸੋਰਸਸ ਨਹੀਂ ਸਨ ਜਿਹੜੇ ਇਹਨਾਂ ਦੀ ਜ਼ਿੰਦਗੀ ਦਾ ਜਿਤਨਾ ਹਿੱਸਾ ਜਿਹੜਾ ਹੈ ਉਹ ਹਮਲੇ ਕਰਦੇ ਹੋਏ ਗੁਜ਼ਰਾ ਹੈ। ਸੋ ਤਾਰੀਖ ਨੂੰ ਮੋੜਨ ਦੀ ਲੋੜ ਹੈ ਔਰ ਯਕੀਨਨ ਹਸਨੈਨ ਭੱਟੀ ਸਾਹਿਬ ਨੇ ਇਸ ਨੂੰ ਮੋੜਿਆ ਹੈ। ਫਿਰ ਇਸ ਤਰ੍ਹਾਂ ਦੀ ਜਿਵੇਂ ਅਸੀਂ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਹਾਂ, ਇਹਨਾਂ ਨੇ ਪੰਜਾਬ ਦੇ 35 ਸ਼ਹਿਰਾਂ ਨੂੰ ਇਸ ਦੇ ਅੰਦਰ ਜਿਹੜਾ ਸਮੋਇਆ ਹੈ, ਉਹਦੇ ਅੰਦਰ ਇੱਕ ਹੋਰ ਪੱਖ ਵੀ ਮਿਲਦਾ ਹੈ। ਸ਼ਹਿਰੀ ਇਹ ਨਹੀਂ ਹੁੰਦੀ ਜੋ ਮਹਿਜ਼ ਸ਼ਹਿਰੀ ਹੁੰਦੀ ਹੈ, ਮਹਿਜ਼ ਲਿਟਰੇਚਰ ਹੁੰਦਾ ਹੈ, ਉਹ ਆਪਣੇ ਵੇਲੇ ਦੀ ਤਾਰੀਖ ਬਣ ਕੇ ਰਹਿ ਜਾਂਦੀ ਹੈ। ਹੁਣ ਇਸ ਕਿਤਾਬ ਦੇ ਅੰਦਰ ਸਾਨੂੰ ਇਹ ਵੀ ਮਿਲਦਾ ਹੈ ਕਿ ਬਾਬਾ ਫਰੀਦ ਦੀ ਸ਼ਾਇਰੀ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਜਵਾਹਰ ਉਸ ਵੇਲੇ ਆਇਆ ਸੀ। ਬਾਬਾ ਫਰੀਦ ਦੀ ਸ਼ਾਇਰੀ ਅਸੀਂ ਪੜ੍ਹਨਾ ਤਾਂ ਸਾਨੂੰ ਉਸ ਵੇਲੇ ਪਤਾ ਚੱਲਦਾ ਹੈ ਕਿ ਗੁੜ ਸ਼ੱਕਰ ਵੀ ਉਸ ਟਾਈਮ ਪੰਜਾਬ ਦੇ ਅੰਦਰ ਬਣ ਗਏ ਸੀ। ਸੋ ਇਹਨੂੰ ਖੰਗਾਲਣ ਦੀ ਜਿਹੜੀ ਲੋੜ ਹੈ ਔਰ ਪੰਜਾਬੀਆਂ ਨੂੰ ਥੋੜ੍ਹਾ ਜਿਹਾ ਕੰਮ ਹੈ, ਇਸ ਕੰਮ ਨੂੰ ਅੱਗੇ ਹੋਰ ਵਧਾਉਣ ਦੀ ਲੋੜ ਹੈ। ਯਕੀਨਨ ਇਹਦੇ ਵਿੱਚ ਹਸਨੈਨ ਭੱਟੀ ਸਾਹਿਬ ਦੇ ਲੋਕ ਜਿਹੜੇ ਹਨ ਉਹਨਾਂ ਦਾ ਬੜਾ ਅਹਿਸਾਨ ਹੈ ਪੰਜਾਬ ਦੇ। ਜ਼ਾਤੀ ਤੌਰ 'ਤੇ ਉਹਨਾਂ ਦੇ ਕਿਰਦਾਰ ਦੀ ਗੱਲ ਕਰੀਏ ਤੇ ਮੈਂ ਉਹਨਾਂ ਨੂੰ ਪਿਛਲੇ 7-8 ਸਾਲਾਂ ਤੋਂ ਜਾਣਦਾ, ਹਮੇਸ਼ਾ ਪੰਜਾਬੀ ਔਰ ਪੰਜਾਬ ਦੇ ਡਰੇ ਕਰਨ ਵਾਲੇ ਲੋਕਾਂ ਨੂੰ ਉਹਦਾ ਸ਼ਮਾਰ ਕੀਤਾ। ਪਰ ਯਕੀਨਨ ਉਹ ਲੋਕ ਹੀ ਕੰਮ ਕਰ ਸਕਦੇ ਹਨ ਜਿਹੜੇ ਆਸੇ ਪਾਸੇ ਦੇ ਬਾਕੀ ਕੰਮਾਂ ਨੂੰ ਆਜ਼ਾਦ ਹੋ ਕੇ ਜਿਨ੍ਹਾਂ ਦੇ ਡਾਇਰੈਕਸ਼ਨ ਠੀਕ ਹੈ ਅਸੀਂ ਪੰਜਾਬੀ ਦਾ ਭਲਾ ਕੁਝ ਕਰ ਜਾਵਾਂਗੇ। ਔਰ ਯਕੀਨਨ ਇਹ ਉਹਨਾਂ ਦਾ ਇੱਕ ਐਸਾ ਭਲਾ ਹੈ ਕਿ ਜਿਹੜਾ ਪਹਿਲੇ ਉਹਨਾਂ ਦੀ ਰਾਹ ਮਦੀਨਾ ਪੰਜਾਬ ਤੋਂ ਸ਼ੁਰੂ ਹੋਇਆ ਔਰ ਅਸੀਂ ਚਾਹਾਂਗੇ ਕਿ ਇੱਥੇ ਰੁਕਣਾ ਨਹੀਂ ਚਾਹੀਦਾ। ਔਰ ਪੰਜਾਬੀਆਂ ਅੱਗੇ ਮੇਰੀ ਇਹ ਬੇਨਤੀ ਹੋਏਗੀ, ਮੇਰੀ ਗੁਜ਼ਾਰਿਸ਼ ਹੋਏਗੀ ਕਿ ਇਸ ਕਿਤਾਬ ਤੋਂ ਜਿਹੜਾ ਹੈ ਮੈਂ ਇਹ ਕਿਤਾਬ ਜਿਵੇਂ ਅਸੀਂ ਸਾਡੇ ਪੰਜਾਬੀਆਂ ਦਾ ਇੱਕ ਰਵੱਈਆ ਬਣ ਚੁੱਕਾ ਹੈ ਕਿ ਕਿਸੇ ਦੋਸਤ ਨੇ ਕਿਤਾਬ ਦਿੱਤੀ ਹੈ तो बस किताब आ गई, वो तो पता नहीं उस किताब के अंदर की है। सो इसके अंदर जो है वो उसको खोलना चाहिए है, वो डिस्कस होना चाहिए है और जो पंजाबियों के खिलाफ एक नैरेटिव सेट किया गया है वो उसका एक काउंटर नैरेटिव बनना चाहिए। बहुत शुक्रिया सर, बहुत शुक्रिया।